ਹਿਸਟੋਰੀਕਲੀ ਡਾਕਟਰ ਗੰਡਾ ਸਿੰਘ ਹੋਰਾਂ ਨੇ ਇਹ ਲਿਖਿਆ 1952 ਜਦੋਂ ਅਫਗਾਨਿਸਤਾਨ ਦੀ ਯਾਤਰਾ ਤੇ ਗਏ। ਉਹਨਾਂ ਨੇ ਕਿਹਾ ਕਿ ਵੀ 6-7 ਹਜ਼ਾਰ ਦੇ ਕਰੀਬ ਸਿੱਖ ਅਫਗਾਨਿਸਤਾਨ ਦੇ ਕਾਬਲ, ਕੰਧਾਰ, ਗਜ਼ਨੀ, ਜਲਾਲਾਬਾਦ ਵਰਗੇ ਸ਼ਹਿਰਾਂ 'ਚ ਰਹਿੰਦੇ ਨੇ। ਪਿੰਡਾਂ 'ਚ ਵੀ ਸਿੱਖ ਵਸਦੇ ਨੇ। ਇਹ ਸਾਰੇ ਅਫਗਾਨ ਹੀ ਨੇ ਔਰ ਇਹਨਾਂ ਨੂੰ ਹਰ ਤਰ੍ਹਾਂ ਦੀ ਮਜ਼ਹਬੀ ਆਜ਼ਾਦੀ, ਖਾਣ ਪੀਣ ਤੇ ਪੂਜਾ ਪਾਠ ਦੀ ਪੂਰੀ ਖੁੱਲ੍ਹ ਹੈ। और 98% क्योंकि मुसलमान वसों हैं, स्कूलों इस्लामी एजुकेशन दी जाती है, पर सिख, हिंदू जां यहूदी जिथे रहिंदे ने उन्हां दे मजहब की सिक्ख्या देने लई भी उस्ताद रखे जाते हैं। 1952 की गल कर रहे हैं। सिख सारे ही अमृतधारी ने, कोई एक भी बुढ़ा जवान जां बच्चा अमृत छकण तो बगैर नहीं है। फिर उन्होंने ये कहा कि 47 भावें ये अफवाह उठी कि इत्थे भी वायलेंस हो सकती है, पर उस वेले भी अफगानिस्तान की हकूमत हरकत च आई और उन्होंने सिखां नूं कहा भी तुहानूं कोई घबराण की लोड़ नहीं, ये तुहाडा मुल्क है, वतन है, तुसीं इवें ही रहो। सिखां और हिंदुआं की जिहड़ी आबादी है, उन्होंने कहा भी जिहड़ियां सिख औरतां ने वो भी क्योंकि जनानियां च पर्दे दा रहन च रिवाज है और ये जिहड़ियां ने मुसलमान औरतां चादर ज़्यादा पर्दा करदियां ने ते जवान बुरका पाउंदियां ने और हिंदू सिखां ਦੀਆਂ जनानियां चादर ਦਾ पर्दा करदियां। चीफ खालसा दीवान ने ਜਿਹੜਾ ਇਹ ਕਿਹਾ ਕਿ ਵੀ ਇਹ ਸਾਡਾ ਇਤਿਹਾਸ ਹੈ ਔਰ ਅਫਗਾਨਿਸਤਾਨ ਨਾਲ ਸਾਡਾ ਬਹੁਤ ਕੁਝ ਜੁੜਿਆ ਹੋਇਆ ਹੈ ਔਰ ਇਹ ਜਿਹੜੇ ਨੇ ਕਿਸੇ ਪੀਰੀਅਡ 'ਚ 40 ਦੇ ਕਰੀਬ ਗੁਰਦੁਆਰੇ ਇਹ ਸਾਰੇ 'ਚ ਨੇ ਔਰ ਇਹਨਾਂ ਦੀ ਹਿਫਾਜ਼ਤ ਜ਼ਰੂਰੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਵਿੱਚੋਂ ਸਿੱਖ ਪਰਿਵਾਰਾਂ ਦੀ ਹਿਜਰਤ ਜਾਰੀ ਹੈ। ਦੁਨੀਆ ਭਰ ਵਿੱਚ ਜਿਹੜੇ ਸਿੱਖ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਅਫਗਾਨਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਕੀ ਬਣੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਰੋਜ਼ਾਨਾ ਜਿੱਥੇ ਅਫਗਾਨਿਸਤਾਨ ਦੀ ਸਿਚੁਏਸ਼ਨ ਇਹ ਸਾਊਥ ਏਸ਼ੀਆ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ, ਵਰਲਡ ਪੋਲੀਟਿਕਸ ਦੇ ਉੱਤੇ ਇਹਦਾ ਕੀ ਅਸਰ ਹੈ, ਆਉਣ ਵਾਲੇ ਪੀਰੀਅਡ ਦੇ ਵਿੱਚ ਕਿਵੇਂ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣ ਰਹੇ ਨੇ, ਇਸ ਦਾ ਜ਼ਿਕਰ ਕਰਦੇ ਉੱਥੇ ਜ਼ਾਹਰ ਹੈ ਕਿ ਸਿੱਖ ਹੋਣ ਦੇ ਨਾਤੇ ਸਾਡੀਆਂ ਫੀਲਿੰਗਸ ਖਾਸ ਤੌਰ 'ਤੇ ਕਿ ਸਿੱਖਾਂ ਦਾ ਪ੍ਰੈਜ਼ੈਂਟ ਕੀ ਹੈ ਅਫਗਾਨਿਸਤਾਨ 'ਚ, ਫਿਊਚਰ ਕੀ ਹੈ। ਫਿਰ ਤੁਸੀਂ ਪਾਸਟ ਵੱਲ ਮੁੜ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਆਲਮੋਸਟ 5-5.5 ਸਦੀਆਂ ਤੋਂ, ਕਿਉਂਕਿ ਅਫਗਾਨ ਸਿੱਖ ਮੂਲ ਰੂਪ ਦੇ ਵਿੱਚ ਜਿਹੜੇ ਨੇ ਅਫਗਾਨੀ ਨੇ ਔਰ ਉਹਨਾਂ ਦਾ ਉਹ ਵੀ ਬੋਲੀ ਵੀ ਪਸ਼ਤੋ, ਪਹਿਰਾਵਾ, ਐਵਰੀ ਇੰਚ ਜਿਵੇਂ ਮੈਂ ਅਕਸਰ ਇਹ ਲਫ਼ਜ਼ ਇਸਤੇਮਾਲ ਕਰਦਾ ਔਰ ਹੁਣ ਇਸ ਸਾਰੇ ਦੌਰੇ 'ਚ ਜਿੱਥੇ ਖਾਸ ਤੌਰ 'ਤੇ 1979 ਤੋਂ ਬਾਅਦ ਜਿਹੜੀ ਸਿਚੁਏਸ਼ਨ ਅਫਗਾਨਿਸਤਾਨ 'ਚ ਬਣੀ, ਪਹਿਲਾਂ 10 ਸਾਲ ਸੋਵੀਅਤ ਆਕੂਪੇਸ਼ਨ, ਫਿਰ ਆਲਮੋਸਟ 5-6 ਸਾਲ ਸਿਵਲ ਵਾਰ, ਜਦੋਂ ਤੱਕ 99-90 ਤੋਂ ਲੈ ਕੇ 1996 'ਚ ਤਾਲਿਬਾਨ ਆਏ। ਫਿਰ ਉਸ ਦੌਰ ਦੇ ਵਿੱਚ ਵੀ ਕੁਛ ਇਸ ਕਿਸਮ ਦੇ ਫਰਮਾਨ, ਆਰਡਰ ਜਿਹਨੇ ਅਕਲੀਅਤਾਂ ਨੂੰ, ਔਰ ਅਕਲੀਅਤਾਂ 'ਚ ਵੀ ਉੱਥੇ ਦੋ ਕਿਸਮ ਦੇ ਹਿੰਦੂ ਵੀ ਜਿਹੜੇ ਨੇ, ਕੋਈ ਮੰਦਰਾਂ ਵਾਲੇ ਹਿੰਦੂ ਬਹੁਤ ਘੱਟ ਨੇ। ਉੱਥੇ ਦੋ ਟਰਮਸ ਯੂਜ਼ ਹੁੰਦੀਆਂ ਨੇ, ਇੱਕ ਸਿੱਖ ਤੇ ਇੱਕ ਸੇਵਕ। ਸਿੱਖ ਜਿਹੜਾ ਹੈ ਉਹ ਆਪਣੀ ਦਸਤਾਰ ਸਜਾ ਕੇ ਕੇਸਾਧਾਰੀ, ਅੰਮ੍ਰਿਤਧਾਰੀ, ਜੋ ਪੂਰੇ 5 ਕਕਾਰ ਨੇ ਆਰਟੀਕਲਸ ਆਫ ਫੇਥ, ਉਹਨਾਂ ਦਾ ਧਾਰਨ। ਸੇਵਕ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਆਪਣੀਆਂ ਰਸਮਾਂ ਬਾਕੀ ਸਾਰੀਆਂ ਸਿੱਖਾਂ ਵਾਂਗ ਕਰਦਾ, ਲੇਕਿਨ ਉਹਨੇ ਵਾਲ ਨਹੀਂ ਰੱਖੇ, ਕੇਸ ਨਹੀਂ ਰੱਖੇ ਹੋਏ ਜਾਂ ਪੱਗ ਨਹੀਂ ਬੰਨ੍ਹੀ ਹੋਈ। ਸੋ ਪਾਕਿਸਤਾਨ ਦੇ ਵਿੱਚ ਵੀ ਜਦੋਂ ਅਸੀਂ ਗਿਣਤੀ ਇਹ ਕਹਿੰਦੇ ਹਾਂ ਕਿ ਸਿੱਖ 25,000 ਪਾਕਿਸਤਾਨ 'ਚ ਨੇ, 25,000 ਅਸੀਂ ਸਿੱਖੀ ਸਰੂਪ ਵਾਲਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਪੱਗਾਂ ਨੇ। ਸੇਵਕ ਜਿਹੜੇ ਨੇ ਉੱਥੇ ਬਹੁਤ ਵੱਡੀ ਗਿਣਤੀ 'ਚ ਨੇ, ਖਾਸ ਤੌਰ 'ਤੇ ਸਿੰਧ ਦੇ ਵਿੱਚ ਜਿਹੜੇ ਨੇ ਉਹ ਆਪਣੇ ਆਪ ਨੂੰ ਕਹਿੰਦੇ ਵੀ ਸੇਵਕ ਨੇ, ਅਸੀਂ ਗੁਰੂ ਨਾਨਕ ਦੇ ਸੇਵਕ ਹੈ, ਪਰ ਉਹ ਇੱਕ ਪਹਿਲਾ ਸਟੈਪ ਹੈ। ਉਸ ਤੋਂ ਨੈਕਸਟ ਉਹਨਾਂ ਨੇ ਸਿੱਖੀ 'ਚ ਆਉਣਾ ਹੁੰਦਾ। ਲੇਕਿਨ ਜਿਹੜਾ ਈਵਨ ਕਿਉਂਕਿ ਸਿੰਧ ਦੇ ਵਿੱਚ ਤਾਂ ਥੋੜ੍ਹਾ ਜਿਹਾ ਇਹ ਸੇਵਕਾਂ ਵਾਲਾ ਕੰਮ ਜ਼ਿਆਦਾ ਹੈ, ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਬੱਚੇ ਬੱਚੀਆਂ ਵੀ ਨੇ ਔਰ ਇਸ ਦੇ ਲਈ ਅਸੀਂ ਸਭ ਤੋਂ ਜ਼ਿਆਦਾ ਰਿਲਾਈ ਕਰਦੇ ਹਾਂ ਕਿਉਂਕਿ ਇੱਕ ਤਾਂ ਅਸੀਂ ਹਿਸਟੋਰੀਕਲੀ ਹਮੇਸ਼ਾ ਇਹ ਐਕਸਪਲੇਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ, ਗੁਰੂ ਹਰਰਾਏ ਸਾਹਿਬ ਦੀ ਯਾਦ 'ਚ, ਔਰ ਉਸ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਔਰ ਸਿੱਖੀ ਦਾ ਇੰਨਾ ਡੂੰਘਾ ਬੇਸ ਰਿਹਾ ਕਾਬਲ 'ਚ ਕਿ ਬਹੁਤ ਸਾਰੇ ਹੁਕਮਨਾਮੇ ਜਿਹੜੇ ਨੇ ਕਾਬਲ ਦੀ ਸੰਗਤ ਦੇ ਨਾਂ ਔਰ ਦੂਸਰੇ ਇਤਿਹਾਸ ਦੇ ਵਿੱਚ ਮਿਲਦੇ ਨੇ। ਡਾਕਟਰ ਗੰਡਾ ਸਿੰਘ ਜਿਹੜੇ ਪ੍ਰੋਮੀਨੈਂਟ ਸਿੱਖ ਹਿਸਟੋਰੀਅਨ ਹੋਏ ਨੇ, ਉਹਨਾਂ ਨੇ
ਇਸ ਦੇ ਬਾਰੇ 1952 ਦੇ ਵਿੱਚ ਉਹ ਅਫਗਾਨਿਸਤਾਨ ਵੀ ਗਏ ਖੁਦ, ਔਰ ਜੀ। ਮੈਂ ਉਹ ਵੀ ਸ਼ੇਅਰ ਕਰਾਂਗਾ ਕਿ ਉਹਨਾਂ ਨੇ ਆਪਣੇ ਸਫ਼ਰਨਾਮੇ 'ਚ ਜੋ ਦਿੱਤਾ ਹੈ ਉੱਥੇ ਕੀ ਸੀ। ਔਰ ਅਨਫੋਰਚੂਨੇਟਲੀ ਮੰਦੇ ਭਾਗਾਂ ਨੂੰ 1979 ਤੋਂ ਬਾਅਦ ਹਾਲਾਤ ਬਦਲਦੇ ਚਲੇ ਗਏ। ਬਿਲਕੁਲ ਹਾਲਾਂਕਿ ਸਿੱਖ ਅਫਗਾਨਿਸਤਾਨ ਦੇ ਵਿੱਚ ਬੜੇ ਮਾਣ ਤਾਣ ਨਾਲ ਰਹਿੰਦੇ ਰਹੇ ਨੇ, ਔਰ ਅਫਗਾਨ ਕਬੀਲਿਆਂ ਦੇ ਨਾਲ ਜਾਂ ਉਹਨਾਂ ਨੂੰ ਆਪਣੇ ਇੱਕ ਕਬੀਲੇ ਵਾਂਗ ਹੀ ਸਮਝਦੇ ਨੇ। ਔਰ ਇਹਦੇ ਬਾਵਜੂਦ ਕਿ 47 ਦੇ ਵਿੱਚ ਅਸੀਂ ਦੋਨੋਂ ਪੰਜਾਬਾਂ ਦੇ ਵਿੱਚ ਇੱਕ ਪਾਗਲਪਨ ਦਾ ਦੌਰ ਦੇਖਿਆ, ਐਥਨਿਕ ਕਲੀਨਜ਼ਿੰਗ, ਇਧਰੋਂ ਹਿੰਦੂ ਸਿੱਖਾਂ ਦੀ ਹੋਈ, ਉਧਰੋਂ ਮੁਸਲਮਾਨਾਂ ਦੀ ਹੋਈ। ਲੇਕਿਨ ਜੇ ਉਸ ਪੀਰੀਅਡ 'ਚ ਵੀ ਇਕੱਲੇ ਅਫਗਾਨਿਸਤਾਨ 'ਚ ਹੀ ਨਹੀਂ, ਈਵਨ ਜਿਹੜਾ ਇਲਾਕਾ ਗੈਰ ਪਾਕਿਸਤਾਨ ਦਾ ਹਿੱਸਾ ਬਣਿਆ, ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਨਾਲ ਲੱਗਦਾ ਸੀ, ਹੁਣ ਤਾਂ ਉਹ ਸਾਰੇ ਖੈਬਰ ਪਖਤੂਨਖਵਾ 'ਚ ਨੇ, ਉਹ ਵੀ ਸੇਫ ਰਹੇ, ਮਹਿਫੂਜ਼ ਰਹੇ। ਇਸ ਲਈ ਜਦੋਂ ਪਿਛਲੇ ਪੀਰੀਅਡ 'ਚ ਜਿਹੜਾ ਇਹ ਖਬਰਾਂ ਆਈਆਂ ਜੀ ਇੰਨੇ ਸਿੱਖ ਔਰਕਜ਼ਾਈ ਤੋਂ ਆਏ, ਇੰਨੇ ਬਿਜੌੜ ਤੋਂ ਆਏ, ਇੰਨੇ ਨਾਰਥ ਵਜ਼ੀਰ, ਤਾਂ ਮੈਨੂੰ ਇਹ ਲੱਗਾ ਕਿ ਵੀ ਇਹ ਉੱਥੇ ਪਹਾੜਾਂ 'ਚ ਚੜ੍ਹ ਕੇ ਕਿੱਥੇ ਬੈਠੇ ਹੋਏ ਸੀ। ਲੇਕਿਨ ਇਹ ਗੱਲ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਵੀ ਇਸ ਦੇ ਬਾਵਜੂਦ ਕਿ ਹਾਲਾਂਕਿ ਜਦੋਂ ਅਸੀਂ ਹਿਸਟਰੀ ਵੱਲ ਦੇਖਦੇ ਹਾਂ, ਇਹ ਠੀਕ ਹੈ ਵੀ ਦੋ ਤਰ੍ਹਾਂ ਦੇ ਸਬੰਧ ਬਣਦੇ ਨੇ, ਦੋ ਤਰ੍ਹਾਂ ਦੇ ਰਿਲੇਸ਼ਨਸ ਨੇ। ਇੱਕ ਜੰਗ ਦੇ ਮੈਦਾਨ 'ਚ ਤਲਵਾਰ ਦੇ, ਸੋ ਜ਼ਾਹਰ ਹੈ ਉਹ ਨਾਦਰ ਸ਼ਾਹ ਤਾਂ ਇਰਾਨੀ ਸੀ, ਔਰ ਅਹਿਮਦ ਸ਼ਾਹ ਅਬਦਾਲੀ ਉਹਨਾਂ ਦਾ ਜਿਹੜਾ ਉਹਨਾਂ ਦੇ ਨਾਲ ਟੱਕਰ ਖਾਲਸੇ ਦੀ ਹੋਈ। ਔਰ ਜਿਹੜਾ ਮਾਡਰਨ ਡੇ ਅਫਗਾਨਿਸਤਾਨ ਹੈ, ਉਹਨਾਂ ਦੇ ਫਾਦਰ ਤਾਂ ਪਿਤਾਮਾ ਅਹਿਮਦ ਸ਼ਾਹ ਅਬਦਾਲੀ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿੱਥੇ ਬਹਾਦਰ ਦੀ ਕਦਰ ਕਰਦਾ ਹੈ, ਹੁਣ ਅਕਸਰ ਸਿਕੰਦਰ ਪੋਰਸ ਦਾ ਡਾਇਲੌਗ ਦੁਹਰਾਇਆ ਜਾਂਦਾ ਜੀ, ਕੀ ਤੇਰੇ ਨਾਲ ਸਲੂਕ ਉਹਨੇ ਕਿਹਾ ਜਾਂ ਨਹੀਂ ਕਿਹਾ, ਪਰ ਇਹ ਇੱਕ ਜਿਹੜਾ ਸ਼ਿਵਲਰਸ ਹੈ, ਜਿਸ 'ਚ ਸ਼ਿਵਲਰੀ ਹੈ, ਉਹ ਦੂਸਰੇ ਦੀ ਸ਼ਿਵਲਰੀ ਨੂੰ ਸਮਝਦਾ। ਔਰ ਮੈਂ ਸਮਝਦਾ ਕਿ ਬੇਸ਼ੱਕ ਟਕਰਾਅ ਵੀ ਹੋਇਆ, ਘੱਲੂਘਾਰਾ ਵੀ ਜਿਹੜਾ ਵੱਡਾ ਘੱਲੂਘਾਰਾ ਉਹ ਅਹਿਮਦ ਸ਼ਾਹ ਅਬਦਾਲੀ ਦੇ ਹੱਥਾਂ 'ਚ ਹੋਇਆ। ਸਿੱਖਾਂ ਨੇ ਵੀ ਕਾਊਂਟਰ ਜਦੋਂ ਲਾਹੌਰ ਦੇ ਉੱਤੇ ਹੋਏ ਔਰ ਦਰਾ ਖੈਬਰ ਤੱਕ ਗਏ, ਇੰਡਸ ਕ੍ਰਾਸ ਕੀਤਾ, ਪਿਸ਼ਾਵਰ ਔਰ ਕਬਾਇਲੀ ਇਲਾਕੇ ਜਿਹੜੇ ਨੇ ਇਹਨਾਂ ਨੂੰ ਜਿਹੜਾ ਉਹ ਆਪਣੇ ਰਾਜ ਦਾ ਹਿੱਸਾ ਬਣਾਇਆ। ਲੇਕਿਨ ਇਹਦੇ ਬਾਵਜੂਦ ਜਿਹੜੇ ਕਾਮਨ ਲੋਕ ਸੀ ਉਹਨਾਂ 'ਚ ਕਦੇ ਮਜ਼ਹਬੀ ਨਫ਼ਰਤ ਨਹੀਂ ਹੋਈ, ਕਿਉਂਕਿ ਫੌਜਾਂ ਸੀ, ਆਪਣੀਆਂ ਟੈਰੀਟਰੀਜ਼ ਵਧਾਉਣ ਦਾ ਯਤਨ ਸੀ। ਔਰ ਇਹੀ ਐਕਸਪਲੇਨ ਕਰਦਾ, ਅਦਰਵਾਈਜ਼ ਇਹ ਹੁੰਦਾ ਜੀ ਅਬਦਾਲੀ ਆਇਆ ਇੱਥੇ ਔਰ ਉਸ ਤੋਂ ਬਾਅਦ ਉਹਦਾ ਲੜਕਾ ਆਇਆ ਤੈਮੂਰ, ਫਿਰ ਸ਼ਾਹ ਜਮਾਨ, ਉੱਥੇ ਕਿਵੇਂ ਬਚ ਗਏ ਸਿੱਖ ਅਫਗਾਨਿਸਤਾਨ 'ਚ। ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਫਿਰ ਜੇ ਇਸ ਲੈਵਲ ਦੀ ਨਫ਼ਰਤ ਹੋਏ, ਇਹਦਾ ਮਤਲਬ ਇਹ ਹੈ ਕਿ ਇੱਕ ਪਾਰਟ ਫਿਰ ਉਹ ਵੀ ਵਕਤ ਆਇਆ ਕਿ ਸਿੱਖ ਰਾਜ ਔਰ ਜਿਹੜੇ ਉਹਨਾਂ ਦੇ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ, ਉਹਨਾਂ ਦਾ ਦੋਸਤ ਮੁਹੰਮਦ ਸ਼ਾਇਦ ਉਹਨਾਂ ਦਾ ਨਾਮ ਹੈ, ਉਹਨਾਂ ਦੇ ਨਾਲ ਫਰੈਂਡਲੀ ਰਿਲੇਸ਼ਨਸ, ਲਾਹੌਰ ਦੇ ਵਿੱਚ ਉਹਨਾਂ ਦਾ ਐਂਬੈਸਡਰ, ਇੱਧਰ ਉਹਨਾਂ ਦਾ। ਫਿਰ ਜਦੋਂ ਮਹਾਰਾਣੀ ਜਿੰਦਾ ਉਹਨਾਂ ਨੂੰ 1846 'ਚ ਅੰਗਰੇਜ਼ ਫੜ ਕੇ ਜਲੀਲ ਕਰਦੇ ਨੇ, ਤੇ ਸਭ ਤੋਂ ਪਹਿਲਾਂ ਜਿਹੜਾ ਪ੍ਰੋਟੈਸਟ ਹੈ ਉਹ ਅਫਗਾਨਿਸਤਾਨ ਦਾ ਅਮੀਰ ਕਰਦਾ ਹੈ ਦੋਸਤ ਮੁਹੰਮਦ, ਕਿ ਵੀ ਇਹ ਕਿਸੇ ਕਰੀਡ ਔਰ ਕਿਸੇ ਕਲਾਸ ਦਾ ਇਹ ਨਹੀਂ ਹੈ ਕਿ ਤੁਸੀਂ ਇਵੇਂ ਕਰੋ। ਔਰ ਇਹੀ ਨਹੀਂ, ਹਾਲਾਂਕਿ ਅੰਗਰੇਜ਼ਾਂ ਨੇ ਉੱਥੇ ਫੋਰਨ ਪਾਲਿਸੀ ਆਪਣੇ ਹੱਥ ਰੱਖੀ ਸੀ, ਡਿਊਰੈਂਟ ਲਾਈਨ ਵੀ ਉਹਨਾਂ ਨੇ ਡਰਾ ਕੀਤੀ। ਮਾਡਰਨ ਅਫਗਾਨਿਸਤਾਨ ਤਾਂ 1919 'ਚ ਜਿਹੜਾ ਉਹਨਾਂ ਨੇ ਕੱਢਿਆ, ਫਿਰ ਵੀ ਫੋਰਨ ਪਾਲਿਸੀ ਇਹਨਾਂ ਦੇ ਕੰਟਰੋਲ ਸੀ। ਲੇਕਿਨ ਜੇ ਤੁਸੀਂ ਆਜ਼ਾਦੀ ਮੂਵਮੈਂਟ ਦੇਖੋ, ਰਸਤਾ ਇਹੀ ਸੀ, ਜਿਹੜੇ ਵੀ ਲੋਕ ਜਿਹੜੇ ਨੇ ਰਸ਼ੀਆ ਜਾਂ ਦੂਜੇ ਤੱਕ ਪਹੁੰਚਦੇ ਸੀ, ਉਹ ਕਾਬੁਲ, ਜਲਾਲਾਬਾਦ, ਦੂਜੇ ਉਹਨਾਂ ਦੇ ਵਿੱਚ ਗਦਰ ਪਾਰਟੀ ਦੇ ਊਧਮ ਸਿੰਘ ਕਸੇਲ ਔਰ ਸਾਰੇ ਸੁਭਾਸ਼ ਚੰਦਰ ਬੋਸ ਇਸੇ ਹੀ ਰਾਊਟ ਤੋਂ ਨਿਕਲ ਕੇ ਗਏ। ਸੋ ਮਤਲਬ ਇਹ ਹੈ ਕਿ ਅਫਗਾਨਾਂ ਜਿਹਦੇ ਬਾਵਜੂਦ ਕਿ ਉਹਨਾਂ ਦਾ ਆਪਣਾ ਮੁਲਕ ਦੇ ਉੱਤੇ ਵੀ ਅੰਗਰੇਜ਼ਾਂ ਦਾ ਛਾਪਾ ਰਿਹਾ ਔਰ ਫਿਰ ਦੂਜੇ ਬਾਦਸ਼ਾਹ ਆ ਗਏ ਔਰ ਆਪੋ ਆਪਣਾ ਸੀ, ਲੇਕਿਨ ਉਹਨਾਂ ਦੀ ਜਿਹੜੀ ਹੈ ਉਹ ਕੁਰਬਤ ਵੀ ਔਰ ਮੁਹੱਬਤ ਵੀ ਉਹ ਕਾਇਮ ਰਹੀ। ਔਰ ਜਿਵੇਂ ਡਾਕਟਰ ਗੰਡਾ ਸਿੰਘ, ਕਿਉਂਕਿ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਭਾਰਤੀ ਮੀਡੀਆ 'ਚ ਵੀ ਖਬਰਾਂ ਲੱਗੀਆਂ ਨੇ, ਸਿੱਖ ਸ਼ਰਾਈਨਸ ਇਨ ਅਫਗਾਨਿਸਤਾਨ ਵਲਨਰੇਬਲ ਪੋਸਟ ਤਾਲੀਬਾਨ ਟੇਕ ਓਵਰ, ਔਰ ਉਹਦੇ 'ਚ ਜਦੋਂ ਮੈਂ ਹਿਸਟੋਰੀਕਲੀ ਡਾਕਟਰ ਗੰਡਾ ਸਿੰਘ ਹੋਰਾਂ ਨੇ ਇਹ ਲਿਖਿਆ 1952 'ਚ ਜਦੋਂ ਅਫਗਾਨਿਸਤਾਨ ਦੀ ਯਾਤਰਾ 'ਤੇ ਗਏ, ਉਹਨਾਂ ਨੇ ਕਿਹਾ ਕਿ ਵੀ 6-7 ਹਜ਼ਾਰ ਦੇ ਕਰੀਬ ਸਿੱਖ ਅਫਗਾਨਿਸਤਾਨ ਦੇ ਕਾਬਲ, ਕੰਧਾਰ, ਗਜ਼ਨੀ, ਜਲਾਲਾਬਾਦ ਵਰਗੇ ਸ਼ਹਿਰਾਂ 'ਚ ਰਹਿੰਦੇ ਨੇ, ਪਿੰਡਾਂ 'ਚ ਵੀ ਸਿੱਖ ਵਸਦੇ ਨੇ, ਇਹ ਸਾਰੇ ਅਫਗਾਨ ਹੀ ਨੇ। ਔਰ ਇਹਨਾਂ ਨੂੰ ਹਰ ਤਰ੍ਹਾਂ ਦੀ ਮਜ਼ਹਬੀ ਆਜ਼ਾਦੀ, ਖਾਣ ਪੀਣ ਤੇ ਪੂਜਾ ਪਾਠ ਦੀ ਪੂਰੀ ਖੁੱਲ੍ਹ ਹੈ। ਸਕੂਲਾਂ ਦੇ ਵਿੱਚ ਐਜੂਕੇਸ਼ਨ ਮੁਫਤ, ਪਸ਼ਤੋ ਤੇ ਫਾਰਸੀ ਭਾਸ਼ਾਵਾਂ ਜਿਹੜੀਆਂ ਲੈਂਗੁਏਜਸ, ਪਸ਼ਤੋ ਔਰ ਫਾਰਸੀ ਇਹ ਲਾਜ਼ਮੀ ਜ਼ਬਾਨਾਂ ਨੇ। ਔਰ 98% ਕਿਉਂਕਿ ਮੁਸਲਮਾਨ ਵਸੋਂ ਹੈ,
ਸਕੂਲਾਂ 'ਚ ਇਸਲਾਮੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਜੀ ਪਰ ਸਿੱਖ, ਹਿੰਦੂ ਜਾਂ ਯਹੂਦੀ ਜਿੱਥੇ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਮਜ਼ਹਬ ਦੀ ਸਿੱਖਿਆ ਦੇਣ ਲਈ ਵੀ ਉਸਤਾਦ ਰੱਖੇ ਜਾਂਦੇ ਨੇ। 1952 ਦੀ ਉਹ ਗੱਲ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਜਿੱਥੇ ਕਿਤੇ ਵੀ ਸਿੱਖ ਜਾਂ ਸੇਵਕਾਂ ਦੀ ਵਸੋਂ ਹੈ, ਗੁਰਦੁਆਰੇ ਬਣੇ ਹੋਏ ਨੇ। ਔਰ ਇਹ 1952 'ਚ ਉਹਨੇ ਕਿਹਾ ਕਿ ਕੰਧਾਰ 'ਚ 5 ਗੁਰਦੁਆਰੇ ਨੇ, ਕਾਬਲ 'ਚ 7 ਗੁਰਦੁਆਰੇ ਨੇ, ਗਜ਼ਨੀ, ਜਲਾਲਾਬਾਦ ਤੇ ਸੁਲਤਾਨਪੁਰ 'ਚ ਇੱਕ ਗੁਰਦੁਆਰਾ ਹੈ ਤੇ ਕੁਝ ਕੁ ਹੋਰ ਕਸਬਿਆਂ ਤੇ ਪਿੰਡਾਂ 'ਚ ਵੀ ਗੁਰਦੁਆਰੇ ਨੇ। ਇਹ ਮੇਨਲੀ ਉਹਨਾਂ ਨੇ ਵੱਡੇ ਸ਼ਹਿਰਾਂ ਦੇ ਹਿਸਟੋਰੀਕਲ। ਫਿਰ ਉਹਨਾਂ ਨੇ ਕਿਹਾ ਕਿ ਇੱਥੋਂ ਦੇ ਸਿੱਖ ਬੜੇ ਸਦਕ ਤੇ ਭਰੋਸੇ ਵਾਲੇ ਨੇ, ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਂਦੇ ਨੇ, ਸੰਗਤਾਂ ਪਿਆਰ ਨਾਲ ਜੁੜਦੀਆਂ ਨੇ, ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਗੁਰਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਨੇ। ਸਿੱਖ ਸਾਰੇ ਹੀ ਅੰਮ੍ਰਿਤਧਾਰੀ ਨੇ, ਕੋਈ ਇੱਕ ਵੀ ਬੁੱਢਾ, ਜਵਾਨ ਜਾਂ ਬੱਚਾ ਅੰਮ੍ਰਿਤ ਛਕਣ ਤੋਂ ਬਗੈਰ ਨਹੀਂ ਹੈ। ਫਿਰ ਉਹਨਾਂ ਨੇ ਇਹ ਹੈ ਕਿਹਾ ਕਿ 47 'ਚ ਭਾਵੇਂ ਇਹ ਅਫਵਾਹ ਉੱਠੀ ਕਿ ਇੱਥੇ ਵੀ ਵਾਇਲੈਂਸ ਹੋ ਸਕਦੀ ਹੈ, ਪਰ ਉਸ ਵੇਲੇ ਵੀ ਅਫਗਾਨਿਸਤਾਨ ਦੀ ਹਕੂਮਤ ਹਰਕਤ 'ਚ ਆਈ ਔਰ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਇਹ ਤੁਹਾਡਾ ਮੁਲਕ ਹੈ, ਵਤਨ ਹੈ, ਤੁਸੀਂ ਇਵੇਂ ਹੀ ਰਹੋ। ਫਿਰ ਉਹਨਾਂ ਨੇ ਅੱਡ ਕੰਧਾਰ ਦੇ ਵਿੱਚ ਉਹਨਾਂ ਨੇ ਦਿੱਤਾ ਵੀ ਇਹਨੇ ਇੱਥੇ 2,500 ਸਿੱਖਾਂ ਔਰ ਹਿੰਦੂਆਂ ਦੀ ਜਿਹੜੀ ਆਬਾਦੀ ਹੈ। ਉਹਨਾਂ ਨੇ ਕਿਹਾ ਵੀ ਜਿਹੜੀਆਂ ਸਿੱਖ ਔਰਤਾਂ ਨੇ ਉਹ ਵੀ ਕਿਉਂਕਿ ਜਨਾਨੀਆਂ 'ਚ ਪਰਦੇ ਦਾ ਰਹਿਣ 'ਚ ਰਿਵਾਜ ਹੈ ਔਰ ਇਹ ਜਿਹੜੀਆਂ ਨੇ ਮੁਸਲਮਾਨ ਔਰਤਾਂ ਚਾਦਰ ਜ਼ਿਆਦਾ ਪਰਦਾ ਕਰਦੀਆਂ ਨੇ ਤੇ ਜਵਾਨ ਬੁਰਕਾ ਪਾਉਂਦੀਆਂ ਨੇ ਔਰ ਹਿੰਦੂ ਸਿੱਖਾਂ ਦੀਆਂ ਜਨਾਨੀਆਂ ਚਾਦਰ ਦਾ ਪਰਦਾ ਕਰਦੀਆਂ। ਇਹ ਇੱਕ ਕੌਮੀ ਰਿਵਾਜ ਹੈ। ਫਿਰ ਉਹਨਾਂ ਨੇ ਗੁਰਦੁਆਰਿਆਂ ਦਾ ਵੇਰਵਾ ਦਿੱਤਾ ਹੈ ਕਿ ਵੀ ਕੰਧਾਰ 'ਚ 5 ਗੁਰਦੁਆਰੇ ਨੇ ਇਸ ਵੇਲੇ, ਜਿਹਨੂੰ ਧਰਮਸ਼ਾਲਾ ਕਿਹਾ ਜਾਂਦਾ ਹੈ। ਕਾਬਲੀ ਬਾਜ਼ਾਰ 'ਚ ਹੈ ਇੱਕ ਸ਼ਿਕਾਰਪੁਰੀ ਬਾਜ਼ਾਰ 'ਚ ਹੈ, ਵੱਡੀ ਧਰਮਸਾਲ ਵੀ ਸ਼ਿਕਾਰਪੁਰੀ ਬਾਜ਼ਾਰ 'ਚ ਹੈ, ਮਸੰਦਾਂ ਦੀ ਧਰਮਸਾਲ ਕਾਬਲੀ ਦਰਵਾਜ਼ੇ 'ਚ ਹੈ। ਔਰ ਇਹ ਸਾਰੇ ਦੀ ਫਿਰ ਜਿਹੜੀ ਯੂਨੀਕ ਗੱਲ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਕਿ ਜਿਹੜੇ ਉਹਨਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕਿਉਂਕਿ ਹਰ ਗੁਰਦੁਆਰੇ ਦਾ ਮਤਲਬ ਹੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਕਿ ਰੱਬੀ ਕਲਾਮ ਹੈ ਉਸ ਨੂੰ ਹਾਇਰ ਪਲੇਟਫਾਰਮ ਤੇ ਜਿਹਨੂੰ ਤਖਤ ਦੇ ਉੱਤੇ ਰੱਖਿਆ ਜਾਂਦਾ ਹੈ ਔਰ ਉਸ ਦੇ ਦੁਆਲੇ ਹੀ ਸੰਗਤ ਜੁੜਦੀ ਹੈ, ਰੱਬ ਦੀ ਸਿਫਤ ਸਲਾਹ ਹੁੰਦੀ ਹੈ ਔਰ ਉਹਦੇ 'ਚ ਹੱਥ ਲਿਖਤ ਕੈਲੀਗ੍ਰਾਫਿਕ ਜਿਹੜੇ ਸਰੂਪ ਹਿਸਟੋਰੀਕਲ ਉੱਥੇ ਜਿਹੜੇ ਸਦੀਆਂ ਤੋਂ ਨੇ ਉਹ ਮੌਜੂਦ ਨੇ। ਔਰ ਹੁਣ ਕਿਉਂਕਿ ਇਹ ਸਾਰੇ ਦਾ ਇਸ ਵੇਲੇ ਇਹ ਚੱਲ ਰਿਹਾ, ਹਾਲਾਂਕਿ ਕੱਲ੍ਹ ਗੱਲ ਕੀਤੀ ਸੀ ਕਿ ਜਲਾਲਾਬਾਦ ਜਾਂ ਕੁਝ ਗੁਰਦੁਆਰਿਆਂ 'ਚ ਤਾਂ ਕੁਝ ਸਿੱਖ ਜਿਹੜੇ ਨੇ ਉਹ ਰਹਿ ਗਏ ਨੇ। ਉਹਨਾਂ ਨੇ ਕਿਹਾ ਕਿ ਜੀ ਅਸੀਂ ਨਹੀਂ ਜਾਣਾ ਔਰ ਅਸੀਂ ਅਖੀਰ ਤੱਕ, ਅਦਰਵਾਈਜ਼ ਸਾਡਾ ਇਤਿਹਾਸ ਖਤਮ ਹੋ ਜਾਏਗਾ। ਅਸੀਂ ਹੋਪ ਕਰਦੇ ਹਾਂ ਕਿਉਂਕਿ ਅਜੇ ਤੱਕ ਤਾਲਿਬਾਨ ਨੇ, ਕਿਉਂਕਿ ਜਿਹੜਾ ਨਿਜ਼ਾਮ ਹਕੂਮਤੀ ਉਸ ਦਾ ਸਿਸਟਮ, ਉਹਨਾਂ ਦੇ ਕੀ ਹਕੂਕ ਨੇ, ਇਸ 'ਚੋਂ ਇਨਸਿਕਿਉਰਿਟੀ ਹੈ ਔਰ ਪੋਸੀਬਲ ਹੈ ਕਿ ਜਦੋਂ ਥੋੜ੍ਹਾ ਜਿਹਾ ਸੈਟਲ ਡਾਊਨ ਹੋਇਆ, ਜਿਹੜੇ ਖਾਸ ਤੌਰ 'ਤੇ ਇੰਡੀਆ ਸਿੱਖ ਗਏ ਨੇ ਉਹ ਜ਼ਰੂਰ ਵਾਪਸ ਵੀ ਮੁੜਨਗੇ। ਲੇਕਿਨ ਇਸ ਗੱਲ ਨੂੰ ਲੈ ਕੇ ਈਵਨ ਚੀਫ ਖਾਲਸਾ ਦੀਵਾਨ ਨੇ ਜਿਹੜਾ ਇਹ ਕਿਹਾ ਕਿ ਵੀ ਇਹ ਸਾਡਾ ਇਤਿਹਾਸ ਹੈ ਔਰ ਅਫਗਾਨਿਸਤਾਨ ਨਾਲ ਸਾਡਾ ਬਹੁਤ ਕੁਝ ਜੁੜਿਆ ਹੋਇਆ ਹੈ ਔਰ ਇਹ ਜਿਹੜੇ ਨੇ ਕਿਸੇ ਪੀਰੀਅਡ 'ਚ 40 ਦੇ ਕਰੀਬ ਗੁਰਦੁਆਰੇ ਇਹ ਸਾਰੇ 'ਚ ਨੇ ਔਰ ਇਹਨਾਂ ਦੀ ਹਿਫਾਜ਼ਤ ਜ਼ਰੂਰੀ ਹੈ। ਔਰ ਮੈਂ ਸਮਝਦਾ ਵੀ ਜਿਹੜਾ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਵੀ ਆਪਣੇ ਲੈਵਲ ਦੇ ਉੱਤੇ ਕੋਈ ਨਾ ਕੋਈ ਯਤਨ ਤਾਂ ਹੋਏਗਾ ਔਰ ਅਸੀਂ ਇਹੀ ਹੋਪ ਕਰਦੇ ਹਾਂ ਕਿ ਵੀ ਅਲਟੀਮੇਟਲੀ ਅਫਗਾਨ ਸਿੱਖ ਹਰ ਜਿਹੜਾ ਐਵਰੀ ਇੰਚ ਅਫਗਾਨ ਹੈ ਉਸ ਕਿਸਮ ਦਾ ਮਾਹੌਲ ਬਣੇ ਕਿ ਵੱਡੀ ਗਿਣਤੀ 'ਚ ਸਿੱਖ ਵਾਪਸ ਜਾ ਸਕਣ, ਗੁਰਦੁਆਰੇ ਵੀ ਮਹਿਫੂਜ਼ ਹੋਣਗੇ ਔਰ ਇਹ ਜਿਹੜਾ ਸਾਡੇ ਲਈ ਵੀ ਸਾਡਾ ਇਤਿਹਾਸ ਉਵੇਂ ਹੀ ਜਿਵੇਂ ਪੰਜਾਬ ਦੀ ਧਰਤੀ ਦੇ ਨਾਲ ਸਿੱਖੀ ਦਾ ਇਤਿਹਾਸ ਹੈ, ਕਸ਼ਮੀਰ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਹੈ, ਅਫਗਾਨਿਸਤਾਨ ਨਾਲ ਵੀ ਜੁੜਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।